ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦੇ ਦੂਸਰੇ ਸੈਗਮੈਂਟ ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਇਹਨੂੰ ਕੋਈ ਬਦਲ ਨਹੀਂ ਸਕਦਾ। RSS ਮੁਖੀ ਮੋਹਨ ਭਾਗਵਤ ਨੇ ਕਿਹਾ ਹੈ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਆਪਣੇ ਵਿਚਾਰ ਦਿੱਤੇ ਨੇ। ਜੋ ਤੁਹਾਡੇ ਲਿਖਤਾਂ ਨੇ ਉਹ ਸਾਨੂੰ ਮਿਲ ਚੁੱਕੀਆਂ ਨੇ, ਅਸੀਂ ਥੋੜੇ ਪਲਾਂ ਵਿੱਚ ਇਹਨਾਂ ਨੂੰ ਸਾਂਝਾ ਕਰਨ ਜਾ ਰਹੇ ਹਾਂ। ਆਈ ਥਿੰਕ ਡਾਕਟਰ ਸਾਹਿਬ ਕੋਲ ਈਮੇਲ ਹੈ, ਸੋ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਕਈ ਵਾਰ ਬੇਇਨਸਾਫੀ ਕਰ ਜਾਂਦੇ ਹੋ। ਅਸੀਂ ਆਪਣੇ ਵਿਊਜ਼ ਨਾਲ ਬੇਇਨਸਾਫੀ ਕਰ ਰਹੇ ਹਾਂ ਜੀ, ਬਿਲਕੁਲ, ਕਿ ਉਹਨਾਂ ਦੀਆਂ ਲਿਖਤਾਂ ਅਸੀਂ ਇਹ ਸਾਰੇ ਪੀਰੀਅਡ ਜਿਹੜੀਆਂ ਕਿ ਬਹੁਤ ਜ਼ਿਆਦਾ ਗਿਣਤੀ 'ਚ ਆਈਆਂ, ਔਰ ਖ਼ਾਸ ਤੌਰ 'ਤੇ ਜਿੱਥੇ ਅਸੀਂ ਕਸ਼ਮੀਰ ਦੀ ਪੀੜ ਨੂੰ ਆਪਣੇ ਪਿੰਡੇ ਤੇ ਆਪਣੇ ਧੁਰ ਅੰਦਰ ਹੰਢਾ ਰਹੇ ਹਾਂ, ਉੱਥੇ ਜ਼ਾਹਰ ਹੈ ਕਿ ਜਿਹੜੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਅਰਾਊਂਡ ਨੇ, ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਡੇ ਪਾਕਿਸਤਾਨੀ ਭਰਾ ਭੈਣਾਂ, ਸਿੱਖ ਭਰਾ ਭੈਣਾਂ, ਉਹ ਵੀ ਉਸ ਦਰਦ ਨੂੰ ਮਹਿਸੂਸ ਕਰਦੇ ਨੇ। ਔਰ ਇਸ ਸਾਰੇ ਦੇ ਵਿੱਚ ਜਿਹੜੀ ਰੇ ਆਫ ਹੋਪ ਕਰਤਾਰਪੁਰ ਕੋਰੀਡੋਰ, ਕਰਤਾਰਪੁਰ ਲਾਂਘੇ ਦੀ ਗੱਲ ਨੂੰ ਲੈ ਕੇ ਵੀ ਸਾਡੇ ਬਹੁਤ ਸਾਰੇ ਵੀਰ ਸਾਨੂੰ ਭੈਣਾਂ ਲਿਖਦੇ ਨੇ, ਕਿਉਂਕਿ 9 ਨਵੰਬਰ ਕਰੀਬ ਆ ਰਿਹਾ ਹੈ। ਆਲਰੇਡੀ ਇਸ ਦੇ ਉੱਤੇ ਜਿਹੜਾ ਹੈ ਉਹ ਕੰਮ ਪਾਕਿਸਤਾਨ ਵਾਲੇ ਪਾਸਿਓਂ ਪੂਰਾ ਹੋ ਚੁੱਕਾ ਹੈ। ਅੱਜ ਵੀ ਜਿਹੜੀ ਕਾਮਰਾਨ ਖਾਨ ਉਹਨਾਂ ਦੇ ਨਾਲ ਗੱਲ ਹੋਈ ਦੁਨੀਆ ਟੀਵੀ ਤੇ, ਫੋਕਸ ਉਹਨਾਂ ਦਾ ਕਰਤਾਰਪੁਰ ਕੋਰੀਡੋਰ ਸੀ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਪੁੱਛਿਆ ਵੀ ਕਿ ਵੀ ਕੀ ਤੁਹਾਨੂੰ ਲੱਗਦਾ ਹੈ ਵੀ ਉੱਥੇ ਕੋਈ ਰੁਕਾਵਟ? ਮੈਂ ਕਿਹਾ ਜੀ ਇਹ ਤਾਂ ਕੋਈ ਵੀ ਪੁਲਵਾਮਾ ਉੜੀ ਜਿਹੜਾ ਵਾਕਿਆ ਕਰਵਾ ਕੇ ਉਹਨੂੰ ਰੋਕ ਸਕਦੇ ਨੇ। ਔਰ ਲੇਕਿਨ ਇਹ ਹੈ ਵੀ ਡਾਇਸਪੋਰਾ ਸਿੱਖ ਔਰ ਉੱਥੇ ਬੈਠੇ ਵੀ ਪੰਜਾਬ ਦੇ ਜਿਹੜੇ ਅਲਰਟ ਸਿੱਖ ਨੇ, ਉਹਨਾਂ ਦੀਆਂ ਅੱਖਾਂ ਖੁੱਲੀਆਂ, ਉਹ ਇਹਨਾਂ ਦੀਆਂ ਚਾਲਾਂ ਨੂੰ ਸਮਝਦੇ ਨੇ ਵੀ ਅਸੀਂ ਬਾਦਲ ਜਾਂ ਅਮਰਿੰਦਰ ਵਰਗੇ ਜਿਹੜੇ ਰੈਂਟਾ ਸਿੱਖ ਆ ਉਹਨਾਂ ਦੀ ਗੱਲ ਨਹੀਂ ਕਰਦੇ। ਅਸੀਂ ਆਪਣੇ ਜਿਹੜਾ ਐਨਾਲਿਸਿਸ ਸੀ ਇਮਰਾਨ ਖਾਨ ਸਾਹਿਬ ਔਰ ਮੋਦੀ ਦੀ ਸਪੀਚਿਸ ਦਾ, ਉਹਦੇ 'ਚ ਇਮਰਾਨ ਖਾਨ ਸਾਹਿਬ ਦੇ ਹਵਾਲੇ ਨਾਲ ਇਹ ਕਿਹਾ ਸੀ ਕਿ ਬਹੁਤ ਚੰਗਾ ਹੁੰਦਾ ਕਿ ਉਹ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਜਿੱਥੇ ਉਹਨਾਂ ਨੇ ਪਾਕਿਸਤਾਨ ਦੇ ਪੋਜ਼ਿਟਿਵ ਟ੍ਰੇਟਸ ਔਰ ਇਸਲਾਮ ਦੇ ਪੋਜ਼ਿਟਿਵ ਟ੍ਰੇਟਸ ਦੀ ਗੱਲ ਕੀਤੀ, ਉੱਥੇ ਜੇ ਉਹ ਜਿਹੜੇ ਸੱਚਮੁੱਚ ਉਹਨਾਂ ਨੇ ਐਕਸ਼ਨ ਲਿਆ, ਕਰਤਾਰਪੁਰ ਕੋਰੀਡੋਰ ਦੀ ਗਿਫਟ ਸਿੱਖ ਕੌਮ ਨੂੰ ਦਿੱਤੀ, ਔਰ ਇਹ ਮਜ਼ਹਬੀ ਹਮਾਂਗੀ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੈ ਕਿ ਇਹਦੇ ਬਾਵਜੂਦ ਜੋ ਹਾਲਾਤ ਉੱਥੇ ਕਸ਼ਮੀਰ 'ਚ ਬਣੇ ਹੋਏ ਨੇ, ਕਰਤਾਰਪੁਰ ਲਾਂਘੇ ਦੀ ਗੱਲ ਅੱਗੇ ਤੁਰ ਰਹੀ ਹੈ। ਸੋ ਮੈਨੂੰ ਇਹ ਲੱਗਾ ਕਿ ਵੀ ਇੱਥੇ ਉਹ ਥੋੜੇ ਜਿਹੜੇ ਨੇ ਜੇ ਇਸ ਨੂੰ ਸ਼ਾਮਲ ਕਰਦੇ ਤਾਂ ਸ਼ਾਇਦ ਇਸ ਦਾ ਰੰਗ ਹੋਰ ਵੀ ਘੱਟੋ ਘੱਟ 30 ਮਿਲੀਅਨ ਸਿੱਖਾਂ ਦੇ ਦਿਲਾਂ 'ਚ ਹੋਰ ਵੀ ਰੰਗ ਫੜਦਾ। ਪਰ ਸਾਡੇ ਕੁਝ ਵੀਰਾਂ ਨੇ ਸਾਨੂੰ ਲਿਖਤਾਂ ਦੇ ਵਿੱਚ ਇਸ ਗੱਲ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ ਕਿ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ। ਕੁਛ ਨੇ ਕਿਹਾ ਜਿਹੜਾ ਕਿ ਭਾਈ ਉਹ ਇਹ ਨਹੀਂ ਸੀ ਚਾਹੁੰਦੇ ਕਿ ਵੀ ਇਹਨੂੰ ਦੁਬਾਰਾ ਇੰਡੀਆ ਦਹਿਸ਼ਤਗਰਦੀ ਨਾਲ ਜੋੜ ਕੇ ਕਰਤਾਰਪੁਰ ਲਾਂਘੇ 'ਚ ਰੁਕਾਵਟ ਪਾਏ, ਇਸ ਲਈ ਉਹਨਾਂ ਨੇ ਡੈਲੀਬਰੇਟਲੀ ਇਹਨੂੰ ਇਸ਼ੂ 'ਚ ਨਹੀਂ ਲਿਆਂਦਾ। ਸੋ ਦੋਨੋਂ ਪੱਖ ਤੋਂ ਬਹੁਤ ਸਾਰੀਆਂ ਲਿਖਤਾਂ ਨੇ। ਔਰ ਅਸੀਂ ਜਿਵੇਂ ਇੱਕ ਸਾਡੇ ਵੀਰ ਉਸਮਾਨ ਅਜਮਲ ਜੀ ਨੇ ਪਾਕਿਸਤਾਨ ਐਂਡ ਕਰਤਾਰਪੁਰ ਦੇ ਥੱਲੇ ਮੈਨੂੰ ਔਰ ਸਿਸਟਰ ਨੀਲਮ ਕੌਰ ਅਸਾਮ ਅਲੈਕਮ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲਿਖੀ ਹੈ ਉਸਮਾਨ ਅਜਮਲ ਜੀ। ਔਰ ਉਹਨਾਂ ਨੇ ਕਿਹਾ I am a keen follower of your program and cannot begin to express my gratitude for all that you are doing for the cause of Khalistan and also in setting the history in true context before the new generation who have been indoctrinated by Hindu extremists through media and falsification of history books। उन्होंने तारीफ की है कि भी तुसी हिस्ट्री ਨੂੰ ठीक परस्पैक्टिव ਵਿੱਚ ਨਵੀਂ ਜਨਰੇਸ਼ਨ ਦੇ ਸਾਹਮਣੇ ਰੱਖ ਰਹੇ ਹੋ, ਔਰ ਜਿਵੇਂ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਉਹਨਾਂ ਦੇ ਦਿਮਾਗ ਵਾਸ਼ ਕੀਤੇ ਹੋਏ ਨੇ ਹਿੰਦੂ ਐਕਸਟ੍ਰੀਮਿਸਟ ਨੇ ਮੀਡੀਆ ਔਰ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਝੂਠ ਜੜ ਕੇ। This is the first time I am writing to you, as I have never felt the need to say anything that can add real value to your already wonderful program. Today, however, I think I must write. Yesterday, I saw a tweet from one of our Sikh sisters who seemed disappointed that our Prime Minister Imran Khan didn't raise the issue of Khalistan at United Nations General Assembly। क्या जी पहली बार लिख रहे हैं और कदे लोड़ ही नहीं सी पैंदी क्योंकि हर सवाल का जवाब मिल जाता है। पर एक भैन ने कहा भी क्यों नहीं इमरान खान साहब ने इशू करतारपुर का चुक्या, करतारपुर लांघे का, मैं इसलिए लिख रहे हैं। आई जस्ट वॉन्ट टू एश्योर द एंटायर सिख पॉपुलेशन दैट एवरी पाकिस्तानी फील्स द सेम लव फॉर आवर सिख ब्रदरन दैट वी फील फॉर कश्मीरी ब्रदर्स एंड सिस्टर्स। कि भाई असी अपनी कौम वालों ये कहना चाहते हैं
ਕਿ ਅਸੀਂ ਹਰ ਸਿੱਖ ਨੂੰ ਉਵੇਂ ਹੀ ਪਿਆਰ ਕਰਦੇ ਹਾਂ ਜਿਵੇਂ ਅਸੀਂ ਕਸ਼ਮੀਰੀਆਂ ਨੂੰ ਕਰਦੇ ਹਾਂ। ਜੀ। The reason Prime Minister Imran Khan never spoke of Sikhs and Khalistan at United Nations General Assembly is because Pakistani people understand the importance of Kartarpur passage for our Sikh brothers and sisters. India is already making every effort to prevent this from happening, and if you look closely you will observe that Pakistan is really sincere in making sure that Kartarpur corridor is completed on time. If Prime Minister Imran Khan or our Foreign Office is being quiet on the subject, then it's not because they don't care about it, but in fact it is quite the opposite case here. ਉਹਨਾਂ ਨੇ ਕਿਹਾ ਜੀ ਵੀ ਉਹ ਨਹੀਂ ਚਾਹੁੰਦੇ ਜੀ। ਕੋਈ ਬਹਾਨਾ ਬਣਾ ਕੇ ਭਾਰਤ ਸਰਕਾਰ ਨੂੰ ਰੋਕੇ। ਸੋ ਸਾਡਾ ਫੋਰਨ ਆਫਿਸ ਜਾਂ ਇਮਰਾਨ ਖਾਨ ਸਾਹਿਬ ਨੇ ਜੇ ਜ਼ਿਕਰ ਨਹੀਂ ਕੀਤਾ ਇਸ ਲਈ ਨਹੀਂ ਕਿ ਉਹਨਾਂ ਨੂੰ ਪਰਵਾਹ ਨਹੀਂ ਹੈ, ਲੇਕਿਨ ਉਹ ਇਹਨੂੰ ਹਰ ਹਾਲਤ 'ਚ ਪੂਰਾ ਕਰਨਾ ਚਾਹੁੰਦੇ ਨੇ। Let's look at the situation logically. If Prime Minister Imran Khan simply wanted cheap popularity and more support of the Sikh community, then what would be the easier way to get it? Politicians love to make public speeches to provoke public sentiment. Then why Imran Khan isn't doing the same? Well, the only reasonable answer is that this is intentional. Pakistan really wants nothing to hinder the Kartarpur corridor progress. Thus, the best way to achieve this is to keep it out of the news. उन्होंने कहा जी ਕਿਹੜਾ ਸਿਆਸਤਦਾਨ ਹੈ ਜੀ। ਜਿਹੜਾ ਮਸ਼ਹੂਰੀ ਨਹੀਂ ਚਾਹੁੰਦਾ। ਬਿਲਕੁਲ। ਸਿਆਸਤਦਾਨ ਤਾਂ ਉਹ ਗੱਲਾਂ ਵੀ ਕਰਦੇ ਨੇ ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ ਹੁੰਦੀਆਂ, ਜਿਹੜੇ ਕੰਮ ਤਾਂ ਕਿ ਉਹਦੇ ਚੋਂ ਸ਼ੋਹਰਤ ਮਿਲੇ। ਜੀ। ਪਰ ਜੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਇਸ ਤੋਂ ਦੂਰ ਨੇ ਤੇ ਫਿਰ ਇਸ ਲਈ ਹੈ ਕਿ ਉਹ ਹਰ ਹਾਲਤ 'ਚ ਕਰਤਾਰਪੁਰ ਕੋਰੀਡੋਰ ਨੂੰ ਮੁਕੰਮਲ ਕਰਨਾ ਚਾਹੁੰਦੇ ਨੇ ਔਰ ਇਸ ਦਾ ਇੱਕ ਤਰੀਕਾ ਕਿ ਭਾਰਤ ਨੂੰ ਕੋਈ ਮੌਕਾ ਨਾ ਮਿਲੇ ਖਬਰਾਂ ਤੋਂ ਬਾਹਰ ਰਹਿਣ। ਜੀ। Our sincere efforts to help Sikhs get access to their holy places is not politically motivated, but instead we truly want our Sikh brothers and sisters to get what they have been praying for. We would feel strongly if we were ever prevented from visiting Makkah or Medina. ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਕੋਈ ਸਿਆਸੀ ਇਸ਼ੂ ਨਹੀਂ ਬਣਾਉਣਾ ਚਾਹੁੰਦੇ। ਜੀ। ਅਸੀਂ ਸਿੱਖ ਭਰਾਵਾਂ ਭੈਣਾਂ ਦੇ ਨਾਲ So nice. ਉਹਨਾਂ ਦੇ ਧਾਰਮਿਕ ਜਜ਼ਬਾਤਾਂ ਦੀ ਕਦਰ ਕਰਦੇ ਔਰ ਅਸੀਂ ਇਸੇ ਤਰ੍ਹਾਂ ਹੀ ਮਹਿਸੂਸ ਕਰਦੇ ਹਾਂ ਕਿ ਜਿਵੇਂ ਸਾਨੂੰ ਕੋਈ ਮੱਕੇ ਮਦੀਨੇ ਜਾਣ ਤੋਂ ਰੋਕੇ ਜੀ। ਅਸੀਂ ਜਿਹੜਾ ਇਸ ਕਿਸਮ ਦੀ ਗੱਲ ਨਹੀਂ ਹੋਣ ਦੇਣਾ ਚਾਹੁੰਦੇ ਔਰ ਇਹ ਗੱਲ ਕਾਫੀ ਹੱਦ ਤੱਕ ਦਰੁਸਤ ਹੈ ਜੋ ਉਹਨਾਂ ਨੇ ਕਿਹਾ, ਬਟ ਸਟਿਲ ਇੱਕ ਵਿਊ ਹੈ ਕਿ ਜੇ ਉਹ ਕਰਦੇ ਉਹਨੂੰ ਸਿਰਫ ਧਾਰਮਿਕ ਨੁਕਤਾ ਨਿਗਾਹ ਤੋਂ ਤੇ ਮੇਬੀ ਉਹਨਾਂ ਦਾ ਜਿਹੜਾ ਕੇਸ ਰਿਲੀਜੀਅਸ ਟੋਲਰੈਂਸ ਦਾ ਜਾਂ ਜਿਹੜੀ ਰਿਆਸਤ ਮਦੀਨਾ ਦੀ ਗੱਲ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕੀਤੀ ਸੀ ਉਹਨੂੰ ਹੋਰ ਸਟਰੈਂਥ ਮਿਲਦੀ। ਪਰ ਇਹਦੇ 'ਚ ਇਹ ਕੋਈ ਨਹੀਂ ਹੈ ਕਿ ਉਹਨਾਂ ਨੇ ਕੋਈ ਇਲਵਿਲ ਦੇ ਥੱਲੇ ਜਾਂ ਕੋਈ ਅਦਰਵਾਈਜ਼ ਹੈ, ਉਹ ਤਾਂ ਗੋ ਹੈਡ ਕਰ ਰਹੇ ਨੇ ਇਸ ਸਾਰੇ ਦੇ ਬਾਵਜੂਦ। ਔਰ ਕੁਇਕਲੀ ਬਰੀਫ ਕਿਉਂਕਿ ਬਹੁਤ ਸਾਰੀਆਂ ਈਮੇਲਸ ਨੇ मोहम्मद खुर्शीद जी ने सानू लिखे, उन्होंने कहा कि उम्मीद है आप ठीक होंगे। 24 सितंबर के प्रोग्राम में डॉक्टर साहब ने जिस मोहब्बत और प्यार से कश्मीर की आज़ादी और आवाज़ के लिए अपने कमेंट दिए हैं, सुन के आंखें भीग गईं। कोई इंसान इतना खलूस और प्यार दूसरे के लिए रखता है, ये आज महसूस हुआ। पहले मैं आपका फ़ैन था, लेकिन अब आप हमारे मोहसिन हैं। तो बहुत बहुत शुक्रिया मोहम्मद खुर्शीद जी। फिर उन्होंने कहा कि खालिस्तान की आज़ादी तक हम हर सिख वीर और बहन के साथ हैं। जब भी खालिस्तान और कश्मीर का इतिहास लिखा जाएगा, वो इतिहास डॉक्टर अमरजीत सिंह की स्ट्रगल और आवाज़ के बिना अधूरा होगा। रब हमेशा आपका साया हमारे सरों पे रखे। रब राखा मोहम्मद खुर्शीद साहब, तुसी तां अन्ने नूं ਭਲਵਾਨ ਬਣਾ ਦਿੱਤਾ ਹੈ। ਇਹ ਸਾਡਾ ਕੋਈ ਆਸਾਨ ਨਹੀਂ ਹੈ, ਇਹ ਸਾਡਾ ਫਰਜ਼ ਹੈ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਵੀ, ਕਿਉਂਕਿ ਇਹ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ। ਤੇ ਜੇ ਖਲਕਤ ਦੁਖੀ ਹੁੰਦੀ ਹੈ, ਖਾਲਕ ਦੁਖੀ ਹੁੰਦਾ ਹੈ, ਤੇ ਉਸ ਖਾਲਕ ਦੇ ਇੱਕ ਛੋਟੇ ਜਿਹੇ ਨਿਗੁਣੇ ਇਨਸਾਨ ਹੋਣ ਦੇ ਨਾਤੇ TV 84 ਦੀ ਸਾਡੀ ਸਾਰੀ ਟੀਮ, ਮੈਂ ਸਮਝਦਾ ਵੀ ਕ੍ਰੈਡਿਟ ਸਾਰੀ ਟੀਮ ਦਾ ਹੈ ਕਿ ਉਹ ਦਿਨ ਰਾਤ ਜੇ ਉਹਨਾਂ ਨੂੰ ਕਿਹਾ ਜੀ ਸੈੱਟ ਬਣਾਉਣਾ ਹੈ ਤੇ ਸੈੱਟ ਤਿਆਰ ਹੈ, ਕਿਵੇਂ ਦਿਨ ਰਾਤ ਜਾਗ ਕੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਇਹ ਆਵਾਜ਼ ਸਿਰਫ ਥੋੜ੍ਹਿਆਂ ਅੱਖਾਂ ਦੇ ਲਈ ਜਾਂ ਕੰਨਾਂ ਤੱਕ ਹੀ ਨਾ ਰਹੇ,
ਥਾਂ ਥਾਈ ਪਹੁੰਚੇ। ਸੋ ਤੁਹਾਡਾ ਬਹੁਤ 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 ਸ਼ੁਕਰੀਆ ਜੀ। ਸਾਡੇ ਪਹਿਲੇ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਾਦ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ, ਮੁਸਤਾਕ ਸੈਯਦ ਸਾਨੂੰ ਕਹਿੰਦੇ ਨੇ ਕੀਪ ਡੂਇੰਗ ਗੁੱਡ ਵਰਕ ਬ੍ਰੇਵ ਪੀਪਲ, ਐਂਡ ਬਨਾਰਸ ਖਾਨ ਕਹਿੰਦੇ ਨੇ ਕਿ ਗ੍ਰੇਟ ਡਾਕਟਰ ਸਾਹਿਬ, ਐਂਡ ਨਵੀਦ ਅਹਿਮਦ ਨਵੀਦ ਸਾਨੂੰ ਪਿਆਰ ਭੇਜਦੇ ਨੇ। ਕਾਮਰਾਨ ਇਕਬਾਲ ਕਹਿੰਦੇ ਨੇ ਗ੍ਰੇਟ ਗ੍ਰੇਟ ਗ੍ਰੇਟ, ਐਂਡ ਉਜ਼ੈਰ ਖਾਨ ਕਹਿੰਦੇ ਨੇ ਕਿ ਖਾਲਿਸਤਾਨ ਐਂਡ Free Kashmir can be a buffer zone between Indian and Pakistan, which will be good for the region. ਅਸੀਂ ਹਮੇਸ਼ਾ ਕਨਸੈਪਟ ਹੀ ਬਫਰ ਸਟੇਟ ਦਾ ਦਿੰਦੇ ਹਾਂ ਕਿ ਖਾਲਿਸਤਾਨ ਭਾਰਤ ਪਾਕਿਸਤਾਨ ਔਰ ਚੀਨ ਦੇ ਵਿਚਾਲੇ ਉਹ ਬਫਰ ਸਟੇਟ ਹੋਏਗੀ ਜੀ, ਜਿਹੜੀ ਨਿਊਕਲੀਅਰ ਜੰਗ ਨੂੰ ਵੀ ਜਿਹੜਾ ਹੈ ਉਸ ਦੇ ਵਿੱਚ ਇੱਕ ਰੁਕਾਵਟ ਬਣ ਜਾਏਗੀ, ਕਿਉਂਕਿ ਇੰਡੀਆ ਦੀ ਜਿਹੜੀ ਨਫ਼ਰਤ ਹੈ ਪਾਕਿਸਤਾਨ ਲਈ, ਜਦੋਂ ਸਿੱਖ ਵਿਚਕਾਰ ਆ ਜਾਂਦੇ ਨੇ ਫਿਰ ਉਹਨਾਂ ਦਾ ਜ਼ੋਰ ਨਹੀਂ ਚੱਲੇਗਾ। ਔਰ ਇਹੀ ਸਾਊਥ ਏਸ਼ੀਆ ਦੇ ਵਿੱਚ ਅਮਨ ਖੁਸ਼ਹਾਲੀ ਔਰ ਸਟੇਬਿਲਿਟੀ ਦੀ ਜੰਮ ਨਹੀਂ ਹੋਣੀ ਜੀ। ਸੁਖਜੀਤ ਸਿੰਘ ਜੀ ਕਹਿੰਦੇ ਨੇ ਕਿ ਗ੍ਰੇਟ ਜੌਬ ਸਰਦਾਰ ਅਮਰਜੀਤ ਸਿੰਘ ਜੀ ਐਂਡ ਸਿਸਟਰ ਨੀਲਮ ਕੌਰ ਜੀ, ਥੈਂਕ ਯੂ ਸੋ ਮਚ। ਕੁਲਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ, ਐਂਡ ਕਾਮਰਾਨ ਇਕਬਾਲ ਕਹਿੰਦੇ ਨੇ ਕਿ ਇਨਸ਼ਾ ਅੱਲਾ ਗ੍ਰੇਟ ਫ੍ਰੀ ਕਸ਼ਮੀਰ, ਇਨਸ਼ਾ ਅੱਲਾ ਫ੍ਰੀ ਖਾਲਿਸਤਾਨ, ਐਂਡ ਕਿ ਜੀਤ ਰੰਧਾਵਾ ਜੀ 2020 ਲਿਖਦੇ ਨੇ, ਐਂਡ ਬੱਬਰ ਅਲੀ ਲਿਖਦੇ ਨੇ ਲਵ ਯੂ ਸਰਦਾਰ ਜੀ ਫਰੋਮ ਸਾਊਥ ਅਫਰੀਕਾ, ਐਂਡ ਨੰਬਰਦਾਰ ਜੀ ਸਾਨੂੰ ਲਿਖਦੇ ਨੇ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਕਹਿੰਦੇ ਨੇ ਇਟਸ ਮੀਨ ਡੋਂਟ ਇਨਵੈਸਟ ਇਨ ਇੰਡੀਆ। ਸੋ ਜੀਤਾ ਸੁੰਦਰ ਜੀ ਸਾਨੂੰ ਹਮੇਸ਼ਾ ਤਰ੍ਹਾਂ ਉਹਨਾਂ ਦਾ ਮੈਸੇਜ ਹੁੰਦਾ ਹੈ ਖਾਲਿਸਤਾਨ ਜ਼ਿੰਦਾਬਾਦ ਜੀ, ਵੀਰ ਫॉर ਗੁੱਡ ਜੌਬ ਰੈਫਰੈਂਡਮ 2020, ਐਂਡ ਨੰਬਰਦਾਰ ਜੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਪੀਐਮ ਪਾਕਿਸਤਾਨ ਟੋਲਡ ਇਨਵੈਸਟਰਸ ਡੋਂਟ ਥਿੰਕ ਅਬਾਊਟ ਇਨਵੈਸਟਮੈਂਟ, ਜਸਟ ਥਿੰਕ ਇੰਡੀਆ ਹੈਵ ਏ ਕਨਫਲਿਕਟ ਵਿਦ ਦ ਨਿਊਕਲੀਅਰ country. So Shakil Sardar ji ਸਾਨੂੰ ਲਿਖਦੇ ਨੇ ਡਾਕਟਰ ਸਾਹਿਬ what a achievement of 6, एंड फिर उन्होंने मैसेज आ गया कहते डॉक्टर साहब आप सिख कन्वेंशन में क्यों नहीं आए, क्या कोई खास वजह थी? बस करांगे दीदार ਤੁਹਾਡੇ ਹੁਣ ਵਜ੍ਹਾ ਇੱਕੋ ਵਾਰੀ ਦੱਸਾਂਗੇ ਸਾਰੀ। ਫਿਰ ਉਹਨਾਂ ਦਾ ਮੈਸੇਜ ਹੈ ਥੋੜਾ ਟਾਈਮ ਚੇਂਜ ਕਰ ਦਿਓ। ਬੀਲਾ ਖਾਲਿਸਤਾਨੀ ਸਾਨ ਲਿਖਦੇ ਨੇ ਖਾਲਿਸਤਾਨ, ਬਾਜਵਾ ਸਿੰਘ ਬਲਜੀਤ ਲਿਖਦੇ ਨੇ ਸਤਿ ਸ਼੍ਰੀ ਅਕਾਲ। ਦੀਪ ਸਿੰਘ ਜੀ ਦਾ ਮੈਸੇਜ ਉਹਨਾਂ ਦਾ ਹਮੇਸ਼ਾ ਹੀ ਹੁੰਦਾ ਹੈ ਕਿ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ। ਮੁਸਤਾਕ ਅਹਿਮਦ ਲਿਖਦੇ ਨੇ ਡਾਕਟਰ ਸਾਹਿਬ ਇਮਰਾਨ ਖਾਨ ਇੱਕ ਵਾਰੀ ਜਿਹਦੇ ਪਿੱਛੇ ਪੈ ਜਾਏ ਉਹਦਾ ਖਾਣਾ ਖਰਾਬ ਕਰਕੇ ਹੀ ਛੱਡਦਾ ਜੇ ਜੀ। ਫਿਰ ਸ਼ਕੀਲ ਸਰਦਾਰ ਜੀ ਲਿਖਦੇ ਨੇ ग्रेट 6 बीइंग ए मुस्लिम वी नेवर फॉरगेट यू, एंड फिर उन्होंने मैसेज डॉक्टर साहब बहुत लोग आपको सुनते हैं। बहुत शुक्रिया। समी खान लिखते ने 90,000 soldiers against 12.55 million innocent unarmed Kashmiris is a shameless act by India and their siege is inhuman. ਥੈਂਕਸ ਫॉर ਸਟੈਂਡਿੰਗ ਅਪ ਫॉर ਓਪਰੈਸਡ ਪੀਪਲ। ਬਿਲਕੁਲ ਤੁਸੀਂ ਠੀਕ ਫਰਮਾਇਆ। ਇਸ ਵੇਲੇ ਕਸ਼ਮੀਰ ਵਾਦੀ ਦੇ ਵਿੱਚ ਹਾਈਐਸਟ ਕੰਸੈਂਟਰੇਸ਼ਨ ਹੈ ਫੌਜ ਦੀ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਮੁਕਾਬਲੇ, ਈਵਨ ਫਲਸਤੀਨ ਦੇ ਮੁਕਾਬਲੇ ਵੀ ਜੀ। ਔਰ ਇਮੀਗ੍ਰੇਸ਼ਨ ਟੂ ਕੈਨੇਡਾ ਨੇ ਇੱਕੋ ਕਮੈਂਟ ਚ ਆਰਐਸਐਸ ਦੀ ਆਈਡੀਓਲੋਜੀ ਇਹ ਹੁਣ ਪੜ੍ਹ ਤੁਸੀਂ ਦਿਓ। ਮੋਹਨ ਭਾਗਵਤ ਕੁੱਤੇ ਦੀ ਪੂਛ ਹੈ, ਇਸ ਨੂੰ ਕੋਈ ਬਦਲ ਨਹੀਂ ਸਕਦਾ। ਕੁੱਤੇ ਦੀ ਪੂਛ ਬਾਰੇ ਸਾਡੇ ਕਹਿੰਦੇ ਨੇ 12 ਸਾਲ ਬੋਤਲ ਚ ਪਾ ਕੇ ਰੱਖੀ, ਕੋਈ ਕਹਿੰਦਾ ਵੱਟੇ ਥੱਲੇ ਰੱਖੀ, ਪਰ ਜਦੋਂ ਕੱਢੀ ਪੂਛ ਸੋ ਇਹ ਆਰਐਸਐਸ ਔਰ ਨਾਜ਼ੀ ਆਈਡੀਓਲੋਜੀ ਕੁੱਤੇ ਦੀ ਪੂਛ ਹੈ। ਤੇ ਉਹ ਜਿਵੇਂ ਅਮਰੀਕਾ ਚ ਕਹਿੰਦੇ ਨੇ ਕਿ ਦਿਸ ਡੌਗ ਵਿਲ ਹੈਵ ਟੂ ਬੀ ਪੁੱਟ ਟੂ ਸਲੀਪ, ਉਸ ਤੋਂ ਬਿਨਾਂ ਇਹਦੀ ਪੂਛ ਜਿਹੜੀ ਹੈ ਉਹ ਸਿੱਧੀ ਨਹੀਂ ਹੋ ਸਕਦੀ ਜੀ। ਮਨਿੰਦਰ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਕੁਲਦੀਪ ਸਿੰਘ ਕਹਿੰਦੇ ਨੇ ਵੈਰੀ ਗੁੱਡ ਡਾਕਟਰ ਸਾਹਿਬ, ਐਂਡ ਸੈਫ ਸਨਾਨ ਹਾਂਜੀ ਸ਼ਾਨ ਸ਼ਫੀਕ ਹਾਂਜੀ ਕਹਿੰਦੇ ਨੇ ਕਿ ਸਰ ਬਿਗ ਫੈਨ ਯੂ, ਐਂਡ ਦੀਪ ਸਿੰਘ ਦਾ ਉਹੀ ਸੇਮ ਮੈਸੇਜ ਹੁੰਦਾ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।